ਅਕਸਰ ਜੀ ਪੁੱਛਦੇ ਨੇ ਮਤਲਬ ਕਿ ਚਿਤਰੀ ਪਤਾ ਗਰਮੀਆਂ ਚਿਤਰੀ ਬਣ ਜਾਂਦੀ। ਅੱਛਾ। ਉਹ ਮੈਂ ਕੱਲ ਇੱਕ ਬੰਦੇ ਕੋਲ ਪੁੱਛਿਆ, ਡੇਰਾ ਆਇਆ ਬਜ਼ੁਰਗ, ਉਹਨੇ ਆਖਿਆ ਜਿਹੜੇ ਬਾਗ ਨੂੰ ਵਾਹ ਲੱਗਦੀ ਰਵੇ ਨਾ, ਵਾਹ ਕਰਾਸ ਹੁੰਦੀ ਰਵੇ, ਉਹਦੇ ਵਿੱਚ ਚਿਤਰੀ ਨਹੀਂ ਬਣਦੀ। अस्सलाम वालेकुम, बिस्मिल्लाहिर्रहमानिर्रहीम। अल्लाह ताला दी रहमत करम और शुक्र दे नाल अज दा व्लॉग करना शुरू। मैनूं पूरी उम्मीद है तुसीं ठीक हो, अल्लाह तुहानूं खुश रखे, दुख दा तकलीफां दूर रखे, ते साडी दुआ है कि साडे वेखने जिथे भी रहन खुश रहन। ते अज जनाब मेरी असीं तुहानूं जिहड़ी वीडियो ना वो बड़ी इंटरस्ट होने वाली है, वीडियो पूरी वेखनी है, एक मिनट भी स्किप नहीं करनी, एक तो लैके एंड ताईं वेखनी है। ते मैं आया एक बाग च, मेरे पिछे तुसीं बाग वेख रहे हो, अमरूद दा बाग। ਇਹਦਾ ਤੁਹਾਨੂੰ ਵਿਜ਼ਿਟ ਕਰਾਵਾਂਗੇ। ਉਸ ਤੋਂ ਬਾਅਦ ਇਹਦੀ ਜਿਹੜੀ ਟੋਟਲ ਜਿਹੜੀ ਇਨਫੋਰਮੇਸ਼ਨ ਹੈ ਨਾ, ਟੋਟਲ ਡਿਟੇਲ, ਇਹ ਕਿੰਨੇ ਕਿੱਲੇ ਵਿੱਚ ਲੱਗੇ ਹੈ, ਕਿੰਨੇ ਮਤਲਬ ਦਰਖਤ, ਮਤਲਬ ਕਿੱਲੇ ਵਿੱਚ ਕਿੰਨੇ ਦਰਖਤ ਲੱਗਦੇ ਨੇ, ਤੇ ਕਿਹੜਾ ਜਿਹੜਾ ਬੀਜ ਉਹ ਚੰਗਾ ਹੁੰਦਾ ਹੈ, ਕਿਹੜਾ ਜਿਹੜਾ ਬੀਜ ਜਿਹੜਾ ਸਾਲ ਹੀ 2 ਵਾਰੀ ਫਲ ਦਿੰਦਾ। ਇਹ ਸਾਰੀਆਂ ਜਿਹੜੀਆਂ ਟੋਟਲ ਗੱਲਾਂ ਨੇ ਨਾ, ਇਹ ਤੁਹਾਨੂੰ ਇਹ ਵੀਡੀਓ ਵਿੱਚ ਮਤਲਬ ਗਾਈਡ ਕਰਾਂਗੇ ਇਨਸ਼ਾਅੱਲਾ। ਤੁਸੀਂ ਵੀਡੀਓ ਪੂਰੀ ਵੇਖਣੀ ਹੈ ਤੇ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ ਕਿ ਬਾਗ ਲਾਣਾ ਤੇ ਕੀ ਚਾਹੀਦਾ, ਮਤਲਬ ਸਾਰਾ ਕੁਝ। ਮੈਂ ਇਸ ਟਾਈਮ ਜਿਹੜਾ ਅਮਰੂਦ ਹੈ ਇਹਦੇ ਡਾਲੇ ਤੇ ਬੈਠੇ ਆ, ਇਹ ਦੇਖਿਆ ਪਿੱਛੇ, ਤੇ ਤੁਹਾਨੂੰ ਸਾਰੀ ਜੀ ਜਿਹੜੀ ਇਨਫੋਰਮੇਸ਼ਨ ਆ ਉਹ ਤੁਹਾਨੂੰ ਦੱਸਾਂਗੇ ਇਨਸ਼ਾਅੱਲਾ। ਵੀਡੀਓ ਪੂਰੀ ਵੇਖਣੀ ਹੈ, ਚਲੋ ਸ਼ੁਰੂ ਕਰਨੇ ਆ ਜੀ। ਅੱਛਾ, ਇਹ ਭਾਈ ਜੀ ਸਾਡੇ ਨਾਲ ਮੌਜੂਦ ਨੇ। ਇਹ ਮਤਲਬ ਜਿਹੜਾ ਬਾਗ ਹੈ ਨਾ, ਇਹ ਇਹਨਾਂ ਦੇ ਅੰਡਰ ਹੈ, ਗੋਡੀ ਵਗੈਰਾ ਸਾਰਾ ਪਾਣੀ ਵਗੈਰਾ ਇਹ ਲਾਉਂਦੇ ਨੇ, ਤੇ ਇਹਨਾਂ ਕੋਲ ਪੁੱਛਣੇ ਹੁਣ ਇਹਦੇ ਬਾਗ ਦੇ ਬਾਰੇ। ਅੱਛਾ, ਇਹ ਬਾਗ ਕਿੰਨੇ ਜ਼ਮੀਨ 'ਚ ਮੁਸ਼ਤਮਿਲ ਹੈ? ਇਹ ਤਕਰੀਬਨ 8 ਕਿੱਲਿਆਂ 'ਚ। 8 ਕਿੱਲਿਆਂ 'ਚ ਇਹ ਜਿਹੜਾ ਬਾਗ ਹੈ ਨਾ ਤੁਹਾਨੂੰ ਮੈਂ ਦਿਖਾ ਰਿਹਾ, ਇਹ 8 ਕਿੱਲਿਆਂ 'ਚ ਮੌਜੂਦ ਹੈ। ਉਸ ਤੋਂ ਬਾਅਦ ਇਹ ਜਿਹੜਾ ਤੁਸੀਂ ਬੀਨ ਲਾਏ ਹੈ, ਇਹ ਕਿਹੜਾ ਬੀਨ ਹੈ? ਇਹ ਬੀਨ ਜਨਾਬ ਸਰਾਈ। ਸਰਾਈ, ਅੱਛਾ। ਇਹਦੇ 'ਚ ਕੀ ਖਸੂਸੀਅਤ ਹੈ? ਇਹ ਜਿਹੜਾ ਸਭ ਤੋਂ ਅੱਛਾ ਬੀਨ ਹੈ ਉਹ। ਅੱਛਾ, ਸਭ ਤੋਂ ਅੱਛਾ। ਇਹ ਜਿਹੜਾ ਬੀਨ ਹੈ ਇਹ ਸਾਲ ਹੀ ਤੁਹਾਨੂੰ ਕਿੰਨੇ ਫਲ ਦਿੰਦੇ? 2 ਦਿੰਦੇ। ਅੱਛਾ, ਇਹ ਮਤਲਬ ਜਿਹੜਾ ਹੈ ਨਾ ਬੀਨ, ਇਹਦਾ ਕੀ ਨਾਮ ਹੈ? ਸਰਾਈ। ਸਰਾਈ ਬੀਨ। ਇਹ ਸਰਾਈ ਤੇ ਗੋਲਾ ਮਿਕਸ। ਸਰਾਈ ਤੇ ਗੋਲਾ, ਅੱਛਾ, 2 ਬੀਨ। ਇਹ 2 ਬੀਨ ਹੈ, ਸਰਾਈ ਤੇ ਗੋਲਾ। ਇਹ ਕਹਿੰਦੇ ਨੇ ਸਾਰਿਆਂ ਨੂੰ ਜਿਹੜਾ ਵਧੀਆ ਇਹ ਹੁੰਦਾ ਬੀ, ਇਹ ਬੀ ਹੁੰਦੇ, ਤੇ ਇਹ ਸਾਲ ਵਿੱਚ ਤਕਰੀਬਨ 2 ਵਾਰੀ ਫਲ ਜਿਹੜਾ ਨਾ ਉਹ ਦੇ ਸਕਦਾ। ਤੇ ਉਸ ਤੋਂ ਬਾਅਦ ਇਹ ਜਿਸੇ ਤੁਸੀਂ ਦਰਖਤ ਲਾਉਂਦੇ ਬੂਟੇ, ਉਹ ਕਿੰਨੇ ਮਤਲਬ ਕਿੰਨਾ ਕੁ ਟਾਈਮ ਲੈਂਦੇ ਨੇ ਵੱਡੇ ਹੋਣ ਤਾਈਂ? ਮਤਲਬ ਫਲ 3 ਸਾਲ। 3 ਸਾਲ ਤੋਂ ਬਾਅਦ। 3 ਸਾਲ ਮਤਲਬ ਜਿਸੇ ਤੁਸੀਂ ਲਿਆਉਂਦੇ ਨਾ ਨਰਸਰੀ ਚੋਂ, ਮਤਲਬ ਨਵਾਂ ਜਿਹੜਾ ਹੁੰਦਾ ਨਾ ਪੌਦਾ ਉਹ ਲਿਆਉਂਦੇ ਹੋ, ਉਹ ਤੁਸੀਂ ਜ਼ਮੀਨ ਲਾਉਣ ਤਾਈਂ ਜਾਂ ਫਲ ਲੈਣ ਤਾਈਂ ਜਿਹੜਾ ਹੁੰਦਾ ਉਹਦਾ ਹੁੰਦਾ ਨਾ ਟਾਈਮ, ਉਹ 3 ਸਾਲ ਹੁੰਦਾ ਹੈ। ਉਸ ਤੋਂ ਬਾਅਦ ਤੁਸੀਂ ਉਹਦੇ ਤੋਂ ਫਲ ਲੈ ਸਕਦੇ ਹੋ, ਤੇ 3 ਸਾਲ ਉਹਦੀ ਮਤਲਬ ਜਿਹੜੀ ਹੈ ਨਾ ਕੰਮ ਸ਼ਮ ਕਰਨਾ ਹੈ। ਤੇ ਉਸ ਤੋਂ ਬਾਅਦ ਇਹਦਾ ਜਿਹੜਾ ਹੈ ਤੁਸੀਂ ਜਿਹੜਾ ਤੁਹਾਡਾ ਫਲ ਹੈ ਇਹ ਕਿੱਥੇ ਕਿਰੇ ਤੁਸੀਂ ਲੈਂਦੇ ਹੋ, ਫਰੋਖਤ ਕਰਦੇ ਹੋ? ਇਹ ਜਨਾਬ ਖਾਰੀਆਂ ਵੀ ਲਾਈਦੇ ਨੇ। ਅੱਛਾ, ਮੰਡੀ ਬਾਵਲਦੀਨ ਵੀ ਲਾਈਦਾ, ਜਲਾਲਪੁਰ ਜਟਾਂ। ਅੱਛਾ, ਜਲਾਲਪੁਰ ਜਟਾਂ, ਖਾਰੀਆਂ ਮੰਡੀ ਤੇ ਜਲਾਲਪੁਰ ਜਟਾਂ, ਇਹ ਇੱਥੇ ਇਹਨਾਂ ਦਾ ਫਲ ਜਾਂਦਾ ਹੈ। ਤੇ ਅੱਛਾ, ਅਗਰ ਇਹ ਬਾਗ ਕਿਸੇ ਨੇ ਲਾਣਾ ਹੋਵੇ ਤੇ ਤੁਹਾਡੀ ਕੀ ਰਾਏ ਹੈ? ਉਹਨਾਂ ਨੂੰ ਕੀ ਕਰਨਾ ਚਾਹੀਦਾ? ਬੰਦੇ ਨੂੰ ਜਗ੍ਹਾ ਪਹਿਲਾਂ ਸਹੀ ਬਣਾ ਕੇ ਦੀ ਜੀ, ਠੀਕ ਹੈ। ਫਿਰ ਉਹ ਨਰਸਰੀ ਵਾਲਾ ਕੋਈ ਬੰਦਾ ਜਾਂ ਕਜ਼ਨ ਵੀ ਆਇਆ ਮੇਰਾ, ਵੀ ਬਸ ਲਾ ਲੈਂਦਾ ਬਾਗ ਸ਼ਾਗ। ਔਰ ਅਸੀਂ ਬੰਦੇ ਨੇ ਪਹਿਲਾਂ ਬੂਟਿਆਂ ਦੀ ਸੇਧ ਰੱਖ ਕੇ, ਅੱਛਾ, ਫਿਰ ਉਹ ਕਈ ਕਿੱਲੇ 'ਚ ਲਾਉਂਦੇ ਨੇ 100 ਬੂਟਾ, ਕਈ 150 ਲਾਉਂਦੇ ਨੇ। ਅੱਛਾ ਅੱਛਾ, ਠੀਕ ਹੋ ਗਏ। ਤੇ ਇਹਦਾ ਮਤਲਬ ਬਿਹਤਰੀਨ ਜਿਹੜਾ ਹੱਲ ਕਿਹੜਾ ਹੈ? ਮਤਲਬ ਇੱਕ ਤਕਰੀਬਨ 10 ਮਰਲੇ 'ਚ ਕਿੰਨਾ ਕੋਈ ਬੂਟਾ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ? ਇਹ ਤਕਰੀਬਨ ਇਹ ਆਪਣਾ ਜ਼ਹਿਨ ਹੁੰਦਾ ਨਾ, ਹਿਸਾਬ 10 ਵੀ ਕਿਉਂ ਲਾਉਂਦੇ ਨੇ। ਅੱਛਾ, ਠੀਕ ਹੈ, ਕੋਈ ਨਹੀਂ, ਇਹ ਹਿਸਾਬ ਲਾ ਲਓ। ਤਕਰੀਬਨ ਕਿੱਲੇ ਵਿੱਚ 100 ਬੂਟਾ ਲਾਉਂਦੇ ਨੇ, 150 ਵੀ ਲਾਉਂਦੇ ਨੇ ਕਿੱਲੇ ਵਿੱਚ। ਅੱਛਾ, ਤੇ 10 ਮਰਲਿਆਂ 'ਚ ਤਕਰੀਬਨ ਕਿੰਨੇ ਬੂਟੇ ਆ ਜਾਂਦੇ ਨੇ? 10 ਕਿੰਨੇ ਹਲੇ ਆਉਂਦੇ ਹੋਣ। ਇਹ 1 ਕਿੱਲੇ ਵਿੱਚ ਇਹਨਾਂ ਦਾ ਮਤਲਬ ਕਹਿਣਾ ਕਿ ਜਿਹੜਾ ਤਜਰਬਾ ਇਹਨਾਂ ਦਾ ਕਹਿਣਾ ਕਿ 1 ਕਿੱਲੇ ਵਿੱਚ 100 ਬੂਟਾ ਲੱਗਦਾ, 100 ਜਾਂ 150 ਵੀ ਕੋਈ ਲਾਉਂਦੇ ਨੇ, 150 ਵੀ। ਤੇ ਉਹ ਤੁਸੀਂ ਆਪਣਾ ਹਿਸਾਬ ਲਾ ਸਕਦੇ ਹੋ, ਮਤਲਬ ਤੁਹਾਡੀ ਜਿੰਨੀ ਜ਼ਮੀਨ ਹੈ ਤੁਸੀਂ ਉਸ ਹਿਸਾਬ ਦੇ ਕਰਨਾ। ਤੇ ਹਰ ਇੱਕ ਦਾ ਆਪਣਾ ਦੇਣ ਹੁੰਦਾ, ਜਿੰਨੀ ਜ਼ਮੀਨ ਜ਼ਿਆਦਾ ਉਹਨੇ ਬੂਟੇ ਜ਼ਿਆਦਾ ਹੋਣ ਦੇ, ਜਿੰਨੀ ਜ਼ਮੀਨ ਘੱਟ ਹੈ ਉਹਨੇ ਜਿਹੜੇ ਪੌਦੇ ਉਹ ਘੱਟ ਹੋ ਜਾਣਦੇ। ਤੇ ਉਸ ਤੋਂ ਬਾਅਦ ਇਹਦਾ ਜਿਹੜਾ ਹੈ ਤਿਆਰੀ ਸ਼ੈਰੀ ਦਾ ਕੋਈ ਖਾਸ ਸੱਟਣੀ ਪੈਂਦੀ ਕਿ ਨਹੀਂ? ਬਿਲਕੁਲ ਖਾਸ ਸੱਟਣੀ ਪੈਂਦੀ। ਅੱਛਾ, ਬੂਟੇ ਤਕਰੀਬਨ ਜਿਹੜੇ 3 ਸਾਲ ਦਾ ਨਾ ਦੱਸਣਾ ਪਿਆ ਤੁਹਾਨੂੰ। ਅੱਛਾ, 3 ਸਾਲ ਤੋਂ ਬਾਅਦ ਫਲ ਚੁੱਕ ਜਾਂਦੇ ਨੇ। ਇਹਨਾਂ ਨਾਲ ਪਹਿਲਾਂ ਮਿਹਨਤ ਕਰਨੀ ਪੈਂਦੀ ਹੈ, ਗੋਡੀ, ਫਿਰ ਖਾਦ, ਪਾਣੀ ਸ਼ਾਣੀ ਧਿਆਨ ਨਾਲ ਦੇਣਾ ਪੈਂਦਾ। ਅੱਛਾ ਅੱਛਾ, ਠੀਕ ਹੈ। ਇਹ ਸਰਦੀਆਂ ਵਿੱਚ ਵੀ ਤਾਂ ਪਾਣੀ ਜ਼ਰੂਰੀ ਹੁੰਦਾ ਹੈ, ਕਿਉਂਕਿ ਬੰਦੇ ਕੋਈ ਕਹਿੰਦੇ ਨੇ ਵੀ ਮੌਸਮ ਠੰਡਾ ਹੈ, ਹੁਣ ਕੋਈ ਨਹੀਂ ਮਸਲਾ ਪਾਣੀ ਲਾਉਣ ਦਾ, ਲੇਕਿਨ ਉਹ ਜ਼ਰੂਰੀ ਹੁੰਦਾ। ਸਰਦੀ ਵਿੱਚ ਜ਼ਰੂਰੀ ਹੁੰਦਾ, ਜਿਸ ਕੱਕਰ ਸ਼ੱਕਰ ਜਾਂ ਧੁੰਦ ਵਗੈਰਾ ਪੈਂਦੀ ਹੈ ਨਾ, ਮਤਲਬ ਜਿਹੜਾ ਨਵਾਂ ਪੌਦਾ ਹੁੰਦਾ ਵੱਡੇ ਨੂੰ ਵੀ ਤੇ ਛੋਟੇ ਨੂੰ ਵੀ। ਅੱਛਾ ਜੀ। ਤੇ ਗਰਮੀਆਂ ਵਿੱਚ ਫਿਰ ਉਂਝ ਵੀ ਤੁਹਾਨੂੰ ਪਤਾ ਗਰਮੀ ਹੁੰਦੀ ਹੈ, ਗਰਮੀ ਵੀ ਲਾਜ਼ਮ ਹੁੰਦਾ। ਠੀਕ ਹੋ। ਤੇ ਇਹਦਾ ਰੇਟ ਕੀ ਚੱਲ ਰਿਹਾ ਹੁਣ?
ਮਤਲਬ ਇਹ ਤੁਸੀਂ ਠੇਕੇ ਤੇ ਲਿਆ? ਜੀ ਹਾਂ। ਇਹ ਠੇਕਾ ਤੁਸੀਂ ਕਿ ਹਿਸਾਬ ਨਾਲ ਲਿਆ? ਇਹ 1 ਸਾਲ ਦਾ 6 ਲੱਖ ਰੁਪਇਆ। 6 ਲੱਖ ਤੁਸੀਂ ਮਾਲਕਾਂ ਨੂੰ ਦੇਣਾ? ਜੀ ਹਾਂ। ਅੱਛਾ, ਤੇ ਤੁਹਾਨੂੰ ਬਚਤ ਕਿੰਨੀ ਹੋਵੇਗੀ ਤਕਰੀਬਨ ਵਿੱਚੋਂ? ਇਹ ਐਤਕੀ ਤੇ ਸਾਨੂੰ ਘਾਟਾ ਹੀ ਪਿਆ। ਅੱਛਾ ਜੀ ਹਾਂ। ਮਸਲਾ ਇਹ ਕਿ ਪਹਿਲੇ ਅਸੀਂ ਉੱਥੇ ਵੀ ਬਾਗ ਲਿਆ ਸੀ। ਅੱਛਾ। ਗੋਜਰੇ ਦੇ ਕੋਲ ਨਾ ਰੇੜ ਅੱਛਾ। ਕੇ, ਤੇ ਇਹ ਵੀ ਸੀ ਉਹ ਫਿਰ ਉਧਰ ਵੀ ਜਾ ਇੱਧਰ ਵੀ ਭੱਜ। ਬਿਲਕੁਲ ਦੋ ਪਾਸੇ। ਤੇ ਹੁਣ ਹਾਲਾਤ ਜਿਹੜੇ ਨਾ ਕਰੋਨਾ ਦੀ ਵਜ੍ਹਾ ਨਾਲ ਬੜੇ ਖਰਾਬ ਹੋਏ ਸਨ। ਅੱਛਾ। ਤੇ ਵੇਖੋ ਹੁਣ ਅਸੀਂ ਰਿਹਾ ਯਾਰ ਨਾ ਕਿ ਮਾਲਕਾਂ ਦੇ ਪੂਰੇ ਹੋ ਜਾਣ ਤਾਂ ਵੀ ਸਾਡੇ ਵਾਸਤੇ ਠੀਕ, ਬੜਾ ਜੀ, ਬਿਲਕੁਲ ਠੀਕ ਹੋ ਗਿਆ। ਅੱਲਾ ਦਾ ਸ਼ੁਕਰ ਹੈ, ਚਲੋ ਸਾਡਾ ਵੀ ਨਿਜ਼ਾਮ ਚੱਲਿਆ, ਉਹਨਾਂ ਦਾ ਵੀ ਚੱਲਿਆ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ, ਇਹ ਤੁਸੀਂ 6 ਲੱਖ ਦਾ ਠੇਕਾ ਕਿੰਨੇ 8 ਕਿੱਲਿਆਂ ਦਾ? ਜੀ ਹਾਂ। 8 ਕਿੱਲਿਆਂ ਦਾ। 8 ਕਿੱਲਿਆਂ ਦਾ ਠੇਕਾ ਇਹਨਾਂ ਨੇ 6 ਲੱਖ ਮੁਕਾਏ। ਮਤਲਬ ਇਹਨਾਂ ਨੇ ਸਾਰਾ ਕੁਝ ਤਿਆਰ ਕਰਕੇ ਨਾ ਵੇਚ ਕੇ ਸਾਰਾ ਕੁਝ ਇਹਨਾਂ ਦੇ ਅੰਡਰ ਹੈ, ਤੇ ਬਾਕੀ ਇਹਨਾਂ ਨੇ ਸਾਲ ਬਾਅਦ 6 ਲੱਖ ਦੇਣਾ ਮਾਲਕਾਂ ਨੂੰ। ਤੇ 8 ਸਾਲ ਦਾ ਹੀ ਠੇਕਾ ਹੁੰਦਾ ਕਿ ਨਵਾਂ ਸਾਲ ਬਾਅਦ ਚੇਂਜ ਹੁੰਦਾ? ਇਹੀ ਹੁੰਦੇ। ਅੱਛਾ, ਤੇ ਜਿਹੜਾ ਮਤਲਬ ਸ਼ੁਰੂ ਦੀ ਬਾਗ ਲਾਉਂਦੇ ਨੇ ਉਹ ਖਰਚਾ ਉਹਨਾਂ ਦਾ ਹੀ ਹੁੰਦਾ ਨਾ? ਜੀ, ਮਾਲਕਾਂ ਦੇ ਹੁੰਦੇ। ਮਤਲਬ ਜਿਹੜੀ ਜ਼ਮੀਨ ਹੈ ਉਹ ਵੀ ਮਾਲਕਾਂ ਦੀ ਹੁੰਦੀ ਹੈ, ਬਾਕੀ ਜਿਹੜਾ ਪੌਦੇ ਲੈ ਕੇ ਦਿੰਦੇ ਨੇ ਸਾਰਾ ਕੋਈ ਉਹ ਵੀ ਉਹਨਾਂ ਦੇ ਮਾਲਕਾਂ ਦਾ ਹੁੰਦਾ। ਹਰ ਚੀਜ਼ ਮਾਲਕਾਂ ਦੀ ਹੁੰਦੀ। ਅੱਛਾ, ਮਤਲਬ ਪਾਣੀ ਜਿਹੜਾ ਨਾ ਉਹ ਵੀ ਮਾਲਕਾਂ ਨੇ ਦੇਣਾ ਹੁੰਦਾ ਉਹਨਾਂ ਦੇ। ਠੀਕ ਹੋ ਗਿਆ। ਜਿਸ ਟਾਈਮ ਤਿਆਰ ਹੋ ਜਾਂਦਾ ਨਾ ਜੀ, ਫਿਰ ਜਿਹੜਾ ਵਪਾਰੀ ਲੈਂਦਾ ਅਮਰੂਦ, ਠੀਕ ਹੈ, ਫਿਰ ਹਰ ਚੀਜ਼ ਉਹਦੇ ਚ ਹੁੰਦੀ ਹੈ, ਗੋਡੀ, ਪਾਣੀ, ਸਪਰੇਵਾਂ, ਖਾਦ, ਹਰ ਚੀਜ਼ ਉਹਨੇ ਕਰਨਾ। ਅੱਛਾ, ਜਾਂ ਮਾਲਕਾਂ ਨੇ ਸਿਰਫ ਆਪਣੇ ਪੈਸੇ ਲੈਣੇ। ਮਾਲਕਾਂ ਨੇ ਮਤਲਬ ਤੁਸੀਂ ਹੁਣ ਠੇਕੇ ਤੇ ਲਏ ਆ, ਸਾਰਾ ਕੁਝ ਤੁਹਾਡੇ ਅੰਡਰ, ਸਾਡੇ ਅੰਡਰ, ਪਾਣੀ ਤੁਸੀਂ ਦੇਣਾ, ਹਰ ਚੀਜ਼ ਪੈਟਰੋਲ ਤੁਸੀਂ ਛੱਡਣਾ। ਹਾਂ ਬਿਲਕੁਲ, ਸਿਰਫ ਉਹਨਾਂ ਜਿਹੜਾ 6 ਲੱਖ ਰੁਪਇਆ ਆਪਣਾ ਨਾ, ਉਹਨਾਂ ਵਧਿਆ ਲੈ ਲੈਣਾ, ਸਾਨੂੰ ਕੋਈ ਚੀਜ਼ ਬਚੇ ਜਾਂ ਨਾ ਬਚੇ, ਉਹਨਾਂ ਨੇ ਬੈਕ ਲੈ ਲੈਣਾ। ਹੁਣ ਗੋਡੀ ਅਮਰੂਦ ਖਤਮ ਹੋਏ ਨੇ, ਹੁਣ ਗੋਡੀ ਸ਼ੁਰੂ ਕਰ ਲਈ। ਅੱਛਾ, ਗੋਡੀ ਕਰਕੇ ਜਨਾਬ ਨੂੰ ਖਾਦ ਪਾ ਕੇ ਨਾਲ ਪਾਣੀ ਲਾਈ ਆਉਣਾ। ਅੱਛਾ, ਤੇ ਫਿਰ ਅੱਗੋਂ ਜਿਹੜਾ ਕੱਤੇ ਦਾ ਅਮਰੂਦ ਹੈ ਨਾ, ਉਹ ਕੱਤੇ ਜਿਹੜਾ ਚੱਲੇ ਨਾ ਉਹਦਾ ਕੋਈ ਫਾਇਦਾ ਹੁੰਦਾ। ਅੱਛਾ, ਹੁਣ ਜਿਹੜਾ ਸਰਦੀਆਂ ਵਾਲਾ ਫਲ ਹੈ ਇਹ ਕਿੰਨੇ ਕੋਈ ਤਕਰੀਬਨ 15-20 ਦਿਨਾਂ ਤੋਂ ਬਾਅਦ ਸ਼ੁਰੂ ਹੋ 15-20 ਦਿਨਾਂ ਤੋਂ? ਅੱਛਾ, ਉਹ ਵੀ ਫਿਰ ਮਤਲਬ 15-20 ਦਿਨਾਂ ਤੱਕ ਪੱਕਣਾ ਸ਼ੁਰੂ ਹੋ ਜਾਏਗਾ? ਜੀ ਬਿਲਕੁਲ। ਅੱਛਾ, ਠੀਕ ਹੈ। ਤੇ ਗਰਮੀ ਦਾ ਤੁਸੀਂ ਕਿੰਨਾ ਕੁ ਮਤਲਬ ਜਿਹੜਾ ਸਟਾਕ ਹੈ ਉਹ ਕੱਢ ਰਹੇ ਹੋ ਹੁਣ ਤੱਕ? ਗਰਮੀ ਦਾ ਤਕਰੀਬਨ ਹੁਣ ਤੇ 8-10 ਟੋਕਰੀਆਂ ਬਣਦੀਆਂ ਨੇ। ਅੱਛਾ, ਪਹਿਲੇ 20-25 ਤਰੀਕ ਰੋਜ਼ਾਨਾ ਦੀਆਂ ਡੇਲੀ ਦੀਆਂ? ਜੀ। ਅੱਛਾ, ਤੇ ਹੁਣ 7-8 ਦਿਨ ਹੋ ਗਏ ਨੇ ਥੋੜੇ ਹੀ ਨੇ। ਅੱਛਾ, ਠੀਕ ਹੈ। ਇਸ ਤੋਂ ਇਲਾਵਾ ਤੁਹਾਨੂੰ ਕੋਈ ਗੱਲ ਦੱਸਣੀ ਹੋਵੇ ਬੰਦਿਆਂ ਨੂੰ, ਉਹ ਦੱਸ ਸਕਦੇ ਹੋ ਇਹਦੇ ਬਾਰੇ? ਹੋਰ ਤਾਂ ਇਹ ਹੈ ਕਿ ਅਕਸਰ ਜੀ ਪੁੱਛਦੇ ਨੇ ਮਤਲਬ ਕਿ ਚਿਤਰੀ, ਪਤਾ ਗਰਮੀਆਂ ਚਿਤਰੀ ਬਣ ਜਾਂਦੀ। ਅੱਛਾ, ਇਹ ਦੇਖ ਸਕਦੇ ਹੋ ਜਿਹੜਾ ਅਮਰੂਦ ਹੈ ਨਾ, ਇਹਦੇ ਜਿਹੜੇ ਕਾਲੇ ਕਾਲੇ ਦਾਣੇ ਬਣੇ ਨੇ, ਇਹਨੂੰ ਚਿਤਰੀ ਕਹਿੰਦੇ ਨੇ। ਤੇ ਅੱਛਾ, ਉਹ ਮੈਂ ਕੱਲ ਇੱਕ ਬੰਦੇ ਕੋਲ ਪੁੱਛਿਆ, ਡੇਰਾ ਆਇਆ, ਉਹਨੇ ਆਖਿਆ ਜਿਹੜੇ ਬਾਗ ਨੂੰ ਵਾਹ ਲੱਗਦੀ ਰਵੇ ਨਾ, ਵਾਹ ਕਰਾਸ ਹੁੰਦੀ ਰਵੇ, ਉਹਦੇ ਵਿੱਚ ਚਿਤਰੀ ਨਹੀਂ ਬਣਦੀ। ਅੱਛਾ, ਜਿਹੜੇ ਨਿਸ਼ਾਨ ਜਿੱਥੇ ਬਣਦੇ ਨੇ। ਠੀਕ ਹੋ ਗਿਆ। ਫਿਰ ਇੱਕ ਹੋਰ ਬਿਮਾਰੀ ਹੈ, ਉਹ ਗੁੱਲ ਦੇ ਉੱਤੇ ਨਾ ਬਣ ਜਾਂਦਾ, ਜਿੱਥੇ ਮੂੰਹ ਹੁੰਦਾ ਨਾ ਅਮਰੂਦ ਦਾ, ਫੁੱਲ ਜਿਹਾ ਬਣਿਆ ਹੁੰਦਾ, ਉਥੋਂ ਗਲ ਜਾਂਦਾ। ਉਹਦਾ ਮੈਂ ਉਹਨਾਂ ਨੂੰ ਪੁੱਛਿਆ, ਉਹ ਆਖਦੇ ਨੇ ਉਹਦਾ ਨਹੀਂ ਪਤਾ, ਕੋਈ ਕੀੜਾ ਹੀ ਹੁੰਦਾ, ਡੰਗ ਮਾਰਦਾ। ਜਾਂ ਮੈਂ ਕਿਹਾ ਡੰਗ ਹੋਰ ਜਗ੍ਹਾ ਤੇ ਵੀ ਆਂਦਾ, ਅਕਸਰ ਤੁਸੀਂ ਵੇਖਿਆ ਉਹਦੀ ਵੱਖੀ ਤੇ ਵੀ ਡੰਗ ਲੱਗਿਆ, ਉੱਥੇ ਵੀ ਗਲਿਆ। ਠੀਕ ਹੈ। ਅੱਛਾ, ਆਂਦਾ ਉਹਦਾ ਮੈਨੂੰ ਨਹੀਂ ਪਤਾ, ਲੇਕਿਨ ਇਹ ਕੋਈ ਮੱਖੀ ਜੀ ਡੰਗ ਮਾਰਦੀ ਹੈ ਤੇ ਉਹ ਅਮਰੂਦ ਖਰਾਬ ਹੋ ਗਿਆ। ਮਤਲਬ ਬਾਗ ਐਸੀ ਜਗ੍ਹਾ ਤੇ ਲਾਓ ਜਿੱਥੋਂ ਹਵਾ ਤੁਹਾਡੀ ਕ੍ਰਾਸ ਹੁੰਦੀ ਰਹੇ ਪੂਰੇ ਬਾਗ ਨੂੰ। ਵੇਖੋ ਨਾ ਹੁਣ ਲੱਗੇ, ਇਹ ਦੇਖ ਸਕਦੇ ਹੋ ਜਿਹੜਾ ਅਮਰੂਦ ਹੈ ਨਾ, ਇਹਦੇ ਜਿਹੜੇ ਕਾਲੇ ਕਾਲੇ ਦਾਣੇ ਬਣੇ ਨੇ, ਇਹਨੂੰ ਚਿਤਰੀ ਕਹਿੰਦੇ ਨੇ। ਤੇ ਇਹਦੇ ਤੋਂ ਬਚਣ ਵਾਸਤੇ ਤੁਹਾਨੂੰ ਬਾਗ ਨੂੰ ਹਵਾ ਲਵਾਉਣੀ ਚਾਹੀਦੀ ਹੈ, ਤੇ ਉਸ ਤੋਂ ਬਾਅਦ ਸਫਾਈ ਰੱਖਣੀ ਚਾਹੀਦੀ ਹੈ ਆਪਣੇ ਬਾਗ ਦੀ। ਠੀਕ ਹੈ, ਬਹੁਤ ਮਿਹਰਬਾਨੀ। ਠੀਕ ਹੈ, ਵੀਡੀਓ ਤੁਸੀਂ ਚੈੱਕ ਕਰ ਲਈਏ ਟੋਟਲ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ, ਇਹਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰ ਦਿਓ, ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ, ਤਾਂ ਕਿ ਸਾਡੀ ਜਿਹੜੀ ਨਵੀਂ ਵੀਡੀਓ ਆਵੇਗੀ ਤੁਹਾਡੇ ਕੋਲ ਬਆਸਾਨੀ ਪਹੁੰਚ ਸਕੇ। ਤੇ ਅਸੀਂ ਇੰਨੀ ਤੁਹਾਡੇ ਵਾਸਤੇ ਇੰਟਰਸਟਿੰਗ ਵੀਡੀਓ ਜਿਹੜੀਆਂ ਨੇ ਉਹ ਲੈ ਕੇ ਆਵਾਂ ਕਰਾਂਗੇ ਇਨਫੋਰਮੇਸ਼ਨ ਵਾਸਤੇ। ਤੇ ਇਹ ਤੁਸੀਂ ਮਤਲਬ ਜਿਹਨੇ ਬਾਗ ਲਾਣਾ ਉਹਦੇ ਵਾਸਤੇ ਇਹ ਵੀਡੀਓ ਬੜੀ ਨਾ ਇੰਟਰਸਟ ਹੋਣ ਵਾਲੀ ਹੈ, ਬੜੀ ਫਾਇਦੇਮੰਦ ਹੋਣ ਵਾਲੀ ਹੈ। ਤੇ ਸਾਨੂੰ ਇਜਾਜ਼ਤ ਦਿਓ, ਤੇ ਦੁਆਵਾਂ ਯਾਦ ਰੱਖਿਓ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਫਿਰ ਤੁਹਾਨੂੰ ਮੈਂ ਕਹਿੰਦਾ ਸਬਸਕ੍ਰਾਈਬ ਕਰ ਦਿਓ, ਤੇ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਤਬ ਤੱਕ ਲਈ ਆਪਣੇ ਮੇਜ਼ਬਾਨ ਉਸਮਾਨ को इजाज़त दीजिए। अल्लाह हाफिज़।